ਆਪਣਾ ਸੋਹਣ ਸਿੰਘ ਦਾ ਮਕਾਨ ਸੀ ਇਹ ਵਾਲਾ ਸੋਹਣ ਸਿੰਘ ਦਾ ਸੀ ਮਕਾਨ ਇੱਥੇ। ਅੱਛਾ, ਤੇ ਖੂਹੀ ਕਿੱਥੇ ਕਰਕੇ ਹੁੰਦੀ ਸੀ? ਇਹ ਜਿੱਥੇ ਇੱਟਾਂ ਪਈਆਂ ਹੋਈਆਂ ਨੇ। ਠੀਕ ਹੋ ਗਿਆ। ਇਹ ਤੰਗ ਗਲੀ ਹਜੇ ਉਹ ਹੀ ਹੈ? ਹਾਂ, ਤੰਗ ਗਲੀ ਉਹ ਹੀ ਹੈ। ਤੇ ਇਹ ਮੇਰਾ ਹਾਲ ਇਹ ਇੱਟ ਵੀ ਉਹੀ ਤੇ ਨਹੀਂ ਜਿਹੜੀ ਹੈ? ਮਤਲਬ ਦੇਖੋ ਜੀ ਇਹਦੀ ਅੱਧ ਕੱਢਿਓ ਜੀ, ਇੱਕ ਇੱਧਰ ਆ ਕੇ ਆ ਡਾਂਟ ਵਾਲੀ ਇੱਟ ਇਹ ਕੱਢ ਕੇ ਦਿਖਾਇਆ ਜੇ ਕਿਸ ਤਰ੍ਹਾਂ ਕਿੰਗਰੇ ਬਣਾਏ ਹੋਏ ਸਨ ਉਹਨਾਂ ਨੇ। ਬਸ ਸਹੀ ਹੈ। ਲੋ ਜੀ, ਇਹ ਦੇਖੋ ਗੁਲਜ਼ਾਰ ਸਾਹਿਬ, ਇਹ ਕਿਸ ਤਰ੍ਹਾਂ ਉਹਨਾਂ ਮਿਸਤਰੀਆਂ ਨੇ ਉਸ ਵਕਤ ਇੱਕ ਇੱਕ ਇੱਟ ਨੂੰ ਜਿਹੜੀ ਇਹਦੀ ਕਢਾਈ ਕੀਤੀ ਹੈ। ਇਹ ਸੱਚੇ ਦੇ ਤਹਿਤ ਕੀਤਾ ਹੈ? ਅੱਛਾ ਅੱਛਾ। ਨਹੀਂ, ਕਈ ਜਗ੍ਹਾ ਤੇ ਕਢਾਈ ਵੀ ਕੀਤੀ ਉਹਨਾਂ ਨੇ ਤੇਸੀ ਦੇ ਨਾਲ। ਹਾਂ, ਇਹਦੀ ਜਿਹੜੀ ਉਹ ਕਿਨਾਰੇ ਤੇ ਉਹ ਕਿੰਗਰਾ ਜਿਹੜਾ ਬਣਿਆ ਇਹ ਕਿੰਗਰੇ ਦੇ ਤੌਰ ਤੇ ਇਸਤੇਮਾਲ ਹੋਈ ਹੈ। ਇਹ ਇੱਟਾਂ ਤੇ ਹਜੇ ਉਹੀ ਨੇ ਵਿੱਚ ਜਿਹੜੀਆਂ ਨਿਕਲੀਆਂ ਮਜ਼ਬੂਤ ਭਾਰੀਆਂ। ਤੇ ਹਾਂਜੀ, ਸਾਰੀ ਇੱਟ ਉਹੀ ਨਿਕਲੀ ਹੈ? ਅੱਛਾ ਅੱਛਾ, ਮਤਲਬ ਕਿ ਇੰਨੀ ਇੱਟ ਨਿਕਲੀ। ਕਿੰਨੀਆਂ ਕਿੰਨੀਆਂ ਚੌੜੀਆਂ ਦੀਵਾਰਾਂ ਸਨ ਗਲਬਨ? 18 ਦੀ ਦੀਵਾਰਾਂ ਸੀ। 18 13 ਦੀ। ਅੱਛਾ ਅੱਛਾ। ਥੱਲੇ ਜਿਹੜੀ ਸੀ ਉਹ 22 ਦੀ। ਥੱਲੇ 22 ਦੀਆਂ ਸਨ, ਉੱਤੇ 13 ਦੀਆਂ, 18 ਦੀਆਂ, ਫਿਰ 13 ਦੀਆਂ। 13 ਦੀ ਕੋਈ ਬਸ 18 ਦੀ ਤੋੜ। ਅੱਛਾ, ਤੋੜ 18 ਦੀ ਉਹ 18 ਦੀ ਗਈ ਉੱਤੇ ਦੀ। ਅੱਛਾ, ਜਿਹੜੀ 13 ਦੀ ਉਹ 13 ਦੀ ਗਈ ਉੱਤੇ ਦੀ। ਅੱਛਾ ਅੱਛਾ, ਸਹੀ। ਤੇ ਇਹ ਸੋਹਣ ਸਿੰਘ ਦਾ ਘਰ ਸੀ ਇਹ ਵਾਲਾ? ਠੀਕ। ਅੱਛਾ, ਇਹ ਤੁਸੀਂ ਹੁਣ ਬਣਾ ਰਹੇ ਇਹਨੂੰ? ਅੱਛਾ, ਚਲੋ ਅੱਲਾ ਕਿਸਮਤ ਚ ਕਰੇ ਜੀ। ਹਾਂ, ਕਾਰਨਰ ਦੀ ਜਗ੍ਹਾ ਹੈ? ਮਿਹਰਬਾਨੀ। ਇਹ ਕਾਰਨਰ ਦੀ ਜਗ੍ਹਾ ਜੀ ਕਿੰਨਾ ਵੱਡਾ ਘਰ ਹੋਏਗਾ ਦੱਸਦੇ ਨੇ ਭਾਈ ਹੁਣੀ। ਮਕਾਨ ਬਣਾ ਵੀ ਲਿਆ ਤੇ 20,000 ਇੱਟ ਜਿਹੜੀ ਹੈ ਨਾ ਉਹ ਇੱਥੋਂ ਅਸੀਂ ਸਾਈਡ ਤੇ ਵੀ ਲੈ ਗਏ। ਤੇ ਇਹ ਬਾਰੀ ਵੀ ਉਹੀ ਭਾਜੀ? ਇਹ ਅੱਛਾ, ਜਰਾ ਇੱਧਰ ਕਰਿਓ। ਹਾਂ, ਦੇਖੋ ਕਿੰਨੀ ਵੱਡੀ ਇਹਦੀ। ਹਾਂਜੀ ਹਾਂਜੀ। ਲਓ ਜੀ, ਇਹ ਬਾਰੀ ਜਿਹੜੀ ਸੋਹਣ ਸਿੰਘ ਦੇ ਘਰ ਜਿਹੜਾ ਨਾ ਇਹ ਵਾਲੀ ਕਿੰਨੀ ਚੁਗਾੜ ਚੌੜੀ ਹੈ। ਅਖੀਰ ਹੋ ਗਈ ਇਹਦੇ। ਲੈ ਕੰਮ ਉਹਨਾਂ ਨੇ ਉਸ ਵਕਤ ਮਜ਼ਬੂਤ ਕੀਤੇ ਹੈ। ਅੱਗੇ ਵੀ ਇਹ ਸਰਕਾਰ ਮੇਰੀ ਇੱਥੋਂ ਮੈਂ ਤੁਹਾਨੂੰ ਦੱਸਣਾ ਕਿੱਥੇ ਤੱਕ ਸੀ। ਅੱਗੇ ਵੀ ਪਹਿਲੇ ਢੇੜਿਆ ਹੋਇਆ ਨਾ। ਅੱਛਾ, ਇਹ ਇੱਥੇ ਪਰੇ ਗਲੀ ਸੀ? ਅੱਛਾ, ਇੱਥੋਂ ਲੈ ਕੇ ਤੋਂ ਅੱਗੇ ਤੱਕ ਜਿਹੜਾ ਨਾ ਘਰ ਇੰਨਾ ਵੱਡਾ ਘਰ ਸੀ? ਬਹੁਤ ਵੱਡਾ ਘਰ ਸੀ। ਇਹ ਡਬਲ ਸਟੋਰੀ ਸੀ? ਸਿੰਗਲ ਸਟੋਰੀ ਸੀ, ਲੇਕਿਨ ਬਣਿਆ ਸੋਹਣਾ ਸੀ। ਬਹੁਤ ਵੱਡਾ ਘਰ ਸੀ। ਸਹੀ। ਇਹਦੀ ਹੁਣ ਮੇਰਾ ਹਾਲ ਕਿਸੇ ਸਾਈਡ ਤੋਂ ਕੋਈ ਚੀਜ਼ ਤੇ ਨਹੀਂ, ਬੁਨਿਆਦ ਕੋਈ ਜਾਂ ਕੋਈ ਅਸਰ? ਅੱਛਾ, ਉਹ ਦਿਖਾ ਦਿਓ ਜੀ ਉਹਨਾਂ ਦੀ ਯਾਦ ਜ਼ਰਾ ਨਾ। ਵੇਖੋ ਜੀ ਕਿੱਡਾ ਸੋਹਣਾ। ਅੱਛਾ, ਜੀ ਮਕਾਨ ਬਣਾ ਰਹੇ ਨੇ ਭਾਈ ਹੋਣੀ। ਅੱਛਾ ਅੱਛਾ ਅੱਛਾ। ਲੋ ਜੀ, ਉਹ ਸੋਹਣ ਸਿੰਘ ਦੇ ਘਰ ਦੀ ਕੁਛ ਬਾਕੀਆਤ ਹਜੇ ਜਿਹੜੀਆਂ ਨਾ ਇਹ ਮੌਜੂਦ ਨੇ। ਇਹ ਦੀਵਾਰ ਹਜੇ ਤੱਕ ਉਹੀ ਹੈ। ਇਹ ਅੱਗੇ ਤੱਕ ਦੀਵਾਰ ਜਾਂਦੀ ਸੀ। ਹਾਂਜੀ। ਤੇ ਫਿਰ ਇਹ ਜਿਹੜਾ ਨਾ ਇਹ ਹਾਂਜੀ ਹਾਂਜੀ ਹਾਂਜੀ, ਇਹ ਨਿਸ਼ਾਨੀ ਉਹ ਹੀ ਹੈ। ਦੇਖੋ ਜੀ, ਹਜੇ ਤੱਕ ਇਹ ਮੇਰਾ ਖਿਆਲ ਇੱਥੇ ਇਹ ਰਸੋਈ ਸੀ, ਕਿਚਨ ਜਿਹਨੂੰ ਕਿਹਾ ਜਾਂਦਾ। ਅੱਗ ਜਲਾਉਂਦੇ ਹੋਣਗੇ ਇੱਥੇ ਹੈ, ਤੇ ਅੱਗ ਜਲਾ ਕੇ ਇਹਦਾ ਧੂਆਂ ਵਗੈਰਾ ਉੱਪਰ ਜਾਂਦਾ। ਇਹ ਜਿਹੜੇ ਨੇ ਮੇਰਾ ਸ਼ਾਇਦ ਕੋਈ ਚਿਰਾਗ ਵਗੈਰਾ ਜਾਂ ਕੋਈ ਸਿੰਜਨੀ ਵਗੈਰਾ ਵਾਸਤੇ ਜਿਸ ਤਰ੍ਹਾਂ ਜਗ੍ਹਾ ਰੱਖੀਆਂ ਜਾਂਦੀਆਂ ਨੇ, ਵੱਲਾ ਆਲਮ ਕਿਸ ਚੀਜ਼ ਵਾਸਤੇ ਰੱਖੀ ਸੀ। ਤੇ ਇਹ ਵੀ ਚੀਜ਼ ਜਿਹੜੀ ਹੈ ਨਾ ਇਹ ਬਣੀ ਹੋਇਆ ਹਿੱਸਾ, ਇਹ ਹਿੱਸਾ ਓਪਨ ਸੀ ਮੇਰਾ ਖਿਆਲ। ਤੇ ਇਹ ਉੱਪਰ ਜਿਹੜਾ ਨਾ ਇਹ ਛੇੜ ਬਣਿਆ ਹੈ, ਕਮਰੇ ਤੋਂ ਬਾਹਰ ਹੈ ਹਿੱਸਾ ਵਾਲਾ। ਅੱਛਾ, ਇਹ ਕਮਰਾ ਕਿੱਥੇ ਕਰਕੇ ਸੀ ਜੀ? ਇੱਥੇ ਕਮਰਾ ਸੀ? ਅੱਛਾ, ਰਸੋਈ ਛੋਟੀ ਸੀ। ਅੱਛਾ, ਤੇ ਇਹਦੇ ਪਿਛਲੇ ਪਾਸੇ ਬਰਾਮਦਾ ਸੀ। ਅੱਛਾ, ਤੇ ਹੋਰ ਇੱਥੇ ਕਿਸ ਤਰ੍ਹਾਂ ਸੀ ਜਿਹੜਾ ਤੁਸੀਂ ਹੁਣ ਬਣਾ ਰਹੇ, ਕਿਸ ਤਰ੍ਹਾਂ ਕਰਕੇ ਸੀ ਇਹਦਾ? ਮਤਲਬ ਕਿ ਕਮਰੇ ਸੀ ਵੱਡੇ ਵੱਡੇ, 4-4 ਤੀਰਾਂ ਦੇ ਬੜੇ ਵੱਡੇ ਸ਼ਤੀਰ ਲੱਤੇ ਆਣੇ ਤੋਂ। ਅੱਛਾ ਜੀ। 4-4 ਸ਼ਤੀਰਾਂ ਦੇ ਕਮਰੇ ਸੀ। ਅੱਛਾ, ਮਤਲਬ ਕਿ 4 ਸ਼ਤੀਰ ਇੱਥੇ ਹੀ, 4 ਇੱਥੇ ਹੀ। ਅੱਛਾ ਜੀ। ਅੱਗੇ ਫਿਰ ਇੱਕ ਡਿਊਟੀ ਸੀ ਬਣੀ ਸੀ। ਅੱਛਾ, ਉਹ 2 ਸ਼ਤੀਰਾਂ ਦੀ ਸੀ। ਅੱਛਾ, ਅੱਗੇ ਫਿਰ ਸੀੜੀਆਂ ਚੜ੍ਹਦੇ ਅਸੀਂ, ਵਿੱਚ ਹਾਲ ਸੀ। ਫਿਰ ਸੀੜੀਆਂ ਤੋਂ ਅੱਗੇ ਨਾ ਹਾਂ ਹਾਂ, ਰਸੋਈ ਸੀ, ਥੋੜੀ ਜਿਹੀ ਕੋਠੀ ਬਣੀ ਨਾ ਹੀ। ਅੱਛਾ, ਉਹ ਤੋਂ ਅੱਗੋਂ ਫਿਰ ਮਤਲਬ ਕਿ ਆ
ਇੱਕ ਕੋਠੜੀ ਬਣੀ ਸੀ ਚਾਹ ਵਿੱਚ ਹਾਲ ਸੀ ਇਹ ਵਿੱਚ ਸੈਂਟਰ 'ਚ ਹਾਲ ਸੀ। ਉੱਪਰ ਛਤੀਰੀਆਂ ਦੇ ਉੱਤੇ ਫੱਟੇ ਪਏ ਸਨ ਜਾਂ ਬਾਲੇ ਸੀ। ਬਾਲੇ ਦੇ ਉੱਤੇ ਪੱਖਰ ਸੀ ਜਾਂ ਟਾਇਲ ਸੀ ਪੱਖਰ ਤੇ ਸੋਹਣਾ ਬਣਿਆ ਸੀ ਹੈ। ਸਾਰੇ ਤੋਂ ਵੱਡਾ ਮਕਾਨ ਹੈ। ਹਾਂਜੀ ਹਾਂਜੀ ਸੋਹਣਾ ਬਣਿਆ ਸੀ ਹਾਂ। ਸਾਰੇ ਪਰ ਇਹ ਪਿੰਡ ਨਾ ਦਾ ਸਭ ਤੋਂ ਵੱਡਾ ਇਹਦੇ ਵਿੱਚ ਮਕਾਨ ਹੈ। ਜੀ ਭਾਜੀ ਸਭ ਤੋਂ ਵੱਡਾ ਮਕਾਨ ਹੈ ਸੀ। ਅੱਛਾ ਇਹ ਵਾਲਾ ਸਭ ਤੋਂ ਵੱਡਾ ਮਕਾਨ ਇਹਦੇ ਹੈ। ਵਿੱਚ ਸਰੀਆ ਕੋਈ ਨਹੀਂ ਸੀ ਪਾਇਆ ਉਹਨਾਂ ਨੇ, ਹਾਂ ਨਾ ਵਿੱਚ ਦਾੜੇ ਸੀ, ਅੱਛਾ। ਕੰਨ ਦੇ ਨਾਲ ਐਵੇਂ ਕੰਨ ਬਣਾਈ ਸੀ ਹਾਂ ਹਾਂ ਤੇ ਮਤਲਬ ਕਿ ਇਹ ਨਾ ਪਲਸਤਰ ਸੀ, ਇਹ ਫਟ ਗਏ ਹੀ ਦੁਆਰਾ ਇਹਦੀਆਂ ਨਾ। ਹਾਂ ਉਹ ਜਦੋਂ ਦਾੜੇ ਸਰੀਆ ਨਹੀਂ ਨਾ ਫਸਿਆ ਨਹੀਂ ਨਾ। ਥੋੜੀ ਜਿਹੀ ਕੰਧ ਵੀ ਆਇਆ ਉਧਰ ਗਿਆ ਸੀ। ਹਾਂ ਬਿਲਕੁਲ ਉਹ ਮੈਂ ਸਹੀ ਆਖਿਆ ਨਾ ਕਿ ਜੇ ਹੁਣ ਰਿਹਾ ਨਾ ਇਹ ਨੁਕਸਾਨ ਕਰੇਗਾ। ਨੁਕਸਾਨ ਕਰੇਗਾ। ਬਹੁਤ ਪੁਰਾਣਾ ਸੀ ਨਾ। ਬਿਲਕੁਲ ਸਹੀ। ਤੇ ਤੁਹਾਡਾ ਨਾਮ ਕੀ ਹੈ? ਮੈਂ ਅਬਦੁਲ ਰਹੀ ਅਬਦੁਰਹੀਮ ਸਾਹਿਬ ਇਹ ਤੁਸੀਂ ਸ਼ੁਰੂ ਤੋਂ ਇੱਥੇ ਦੇ ਰਹਿਣ ਵਾਲੇ ਪਾਕਿਸਤਾਨੀ ਜਾਂ ਮਾਈਗ੍ਰੇਟ ਕਰਕੇ ਆਏ? ਆਹੀ ਮਾਈਗ੍ਰੇਟ ਕਰਕੇ ਕਿਹੜੀ ਜਗ੍ਹਾ ਤੋਂ? ਇੰਡੀਆ ਤੋਂ ਆਏ ਹਾਂ, ਕਿਹੜੇ ਜ਼ਿਲ੍ਹੇ ਤੋਂ? ਜ਼ਿਲ੍ਹਾ ਅਲੀਗੜ੍ਹ ਤੋਂ, ਕਿਹੜਾ ਪਿੰਡ ਕਿਹੜਾ ਸੀ? ਗੁਰਗਾਵਾਂ। ਤਹਿਸੀਲ ਉਹਦੀ? ਤਹਿਸੀਲ ਉਹਦੀ ਊਟਾ ਸ਼ਾਨੀ ਸੀ। ਊਟਾ ਸ਼ਾਨੀ ਹਾਂਜੀ ਹਾਂਜੀ ਤੇ ਜ਼ਿਲ੍ਹਾ ਅਲੀਗੜ੍ਹ। ਹਾਂਜੀ ਹਾਂਜੀ ਅੱਛਾ ਹਾਂਜੀ। ਤੁਹਾਡੀ ਤਾਂ ਪੈਦਾਇਸ਼ ਇੱਧਰ ਦੀ ਹੈ? ਮੇਰੀ ਤੋਂ ਨਾਠ ਜੀ ਇੱਥੇ ਸੀ। ਹਾਂਜੀ ਅੱਛਾ ਪੋਜੀਸ਼ਨ ਇਹਨਾਂ ਦੇ ਵੱਡ ਵਡੇਰੇ ਤੇ ਹੈ ਸਨ। ਤੇ ਤੁਹਾਡੇ ਵੱਡ ਵਡੇਰੇ ਕੋਈ ਹੈ ਇਸ ਟਾਈਮ? ਨਹੀਂ ਬਹੁਤ ਹੋ ਗਏ ਨੇ। ਅੱਛਾ ਤੁਸੀਂ ਇੱਥੋਂ ਮਤਲਬ ਮੁਹਾਜਰ ਹੋ ਕੇ ਆਏ। ਕਿਹੜੀ ਬਰਾਦਰੀ ਤੁਹਾਡੀ? ਸਾਡੀ ਮਿਉਰਾ ਲੋ ਜੀ ਮਿਹਰਬਾਨੀ ਤੁਹਾਡੀ। ਅੱਲਾਹ ਤੁਹਾਡੀ ਕਿਸਮਤ 'ਚ ਕਰੇ ਤੁਹਾਨੂੰ ਤੰਦਰੁਸਤੀ ਦੇਵੇ, ਤੁਹਾਡੇ ਬੱਚਿਆਂ ਨੂੰ ਵੀ ਤੰਦਰੁਸਤੀ ਦੇ ਤੇ ਭਾਜੀ ਗੁਲਜ਼ਾਰ ਸਾਹਿਬ ਨੂੰ ਵੀ ਅੱਲਾਹ ਜ਼ਿੰਦਗੀ ਦੇ। ਘਰ ਬੂਹੇ ਤੇ ਹਰ ਮਖਲੂਕ ਨੂੰ ਪਿਆਰੇ ਲੱਗਦੇ ਨੇ, ਕੱਚੇ ਹੋਣ ਜਾਂ ਪੱਕੇ ਹੋਣ। ਤੇ ਇਹ ਵਾਲਾ ਘਰ ਇੱਕ ਸਰਦਾਰ ਵੀਰ ਦਾ ਹੈ ਜਿਹੜਾ 1947 ਦੀ ਵੰਡ ਤੋਂ ਪਹਿਲੇ ਇੱਥੇ ਰਹਿੰਦਾ ਸੀ। ਉਹਦਾ ਨਾਂ ਹੈਗਾ ਸੀ ਸੋਹਣ ਸਿੰਘ। ਸੋਹਣ ਸਿੰਘ ਬਹੁਤ ਹੀ ਨੇਕ ਨਾਮ ਵਾਲਾ ਬੰਦਾ ਸੀ, ਜਿਹਦੇ ਪਿੰਡ ਵਾਲੇ ਬਹੁਤ ਜ਼ਿਆਦਾ ਤਾਰੀਫ ਕਰਦੇ ਸਨ। ਜਿੱਥੋਂ ਵੀ ਪੁੱਛਿਆ ਉੱਥੋਂ ਹੀ ਲੋਕਾਂ ਨੇ ਉਹਦੀ ਤਾਰੀਫ ਕੀਤੀ, ਬਲਕਿ ਮਜਮੂਈ ਤੌਰ ਤੇ ਲੋਕਾਂ ਨੇ ਕਿਹਾ ਕਿ ਇਸ ਪਿੰਡ ਦੇ ਸਰਦਾਰ ਜੱਟ ਵੀਰ ਜਿਹੜੇ ਸਨ ਸਾਰੇ ਬਹੁਤ ਮਿਲਣਸਾਰ ਸਨ, ਹਮਦਰਦ ਸਨ, ਮੁਖਲਸ ਸਨ। ਤੇ ਫਿਰ ਕੀ ਅਨਹੋਣੀ ਹੋਈ 1947 ਦੀ ਵੰਡ ਨੇ ਉਹ ਸਰਦਾਰ ਮੁਸਲਮਾਨਾਂ ਦੇ ਕੋਲੋਂ ਖੋਹ ਲਏ ਤੇ ਮੁਸਲਮਾਨ ਸਰਦਾਰਾਂ ਦੇ ਕੋਲੋਂ ਖੋਹ ਲਏ। ਇਹ ਕੰਮ ਕਿਵੇਂ ਬਣਿਆ? ਕੁਛ ਸਾਜ਼ਿਸ਼ੀ ਅਨਾਸਰ ਜਿਹੜੇ ਸਨ ਉਹ ਦੋਵਾਂ ਪਾਸੇ ਸਨ, ਚੜ੍ਹਦੇ ਪਾਸੇ ਵੀ ਲੈਂਦੇ ਪਾਸੇ ਵੀ, ਮੁਸਲਮਾਨਾਂ ਦੇ ਵਿੱਚ ਵੀ ਤੇ ਸਰਦਾਰਾਂ ਤੇ ਹਿੰਦੂਆਂ ਦੇ ਵਿੱਚ ਵੀ, ਜਿਨ੍ਹਾਂ ਨੇ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਇਆ। ਇਸੇ ਤਰ੍ਹਾਂ ਹੀ ਸਿੱਖਾਂ ਨੂੰ ਵੀ ਮੁਸਲਮਾਨਾਂ ਦੀ ਤਰਫੋਂ ਨੁਕਸਾਨ ਪਹੁੰਚਿਆ। ਬਹੁਤ ਸਾਰੇ ਐਸੀ ਮੈਂ ਵੀਡੀਓ ਰਿਕਾਰਡ ਕੀਤੀਆਂ ਜਿਨ੍ਹਾਂ ਦੇ ਵਿੱਚ ਸਰਦਾਰ ਭਰਾਵਾਂ ਨੇ ਕਤਲ ਕਰਨ ਗਏ ਨੇ ਖਾਨਦਾਨ ਦੇ ਫਰਦ ਨੂੰ, ਤੇ ਜਿਸ ਟਾਈਮ ਉਹ ਕਤਲ ਕਰਨ ਦੇ ਦੌਰਾਨ ਕਿਸੇ ਬੱਚੇ ਤੇ ਨਜ਼ਰ ਪੈ ਗਈ ਹੈ ਤੇ ਉਸ ਬੱਚੇ ਨੂੰ ਚੁੱਕ ਕੇ ਤੇ ਆਪਣੇ ਘਰ ਲੈ ਆਏ ਨੇ। ਅਗਰ ਸਰਦਾਰ ਵੀਰ ਕਿਸੇ ਜੱਥੇ ਨੂੰ ਕਤਲ ਕਰਨ ਗਏ ਆ ਤੇ ਕਿਸੇ ਬੱਚੀ ਤੇ ਨਜ਼ਰ ਪਈ ਹੈ, ਇੱਜ਼ਤ ਦੇ ਮੁਹਾਫਿਜ਼ ਬਣ ਗਏ ਨੇ ਤੇ ਆਪਣੇ ਦੂਸਰੇ ਸਰਦਾਰਾਂ ਨੂੰ ਉਹਦੀ ਇੱਜ਼ਤ ਦੀ ਤਰਫ ਹੱਥ ਵਧਾਉਣ ਦੀ ਜੁਰਤ ਨਹੀਂ ਕਰਨ ਦਿੱਤੀ। ਆਪ ਕੁਰਬਾਨ ਹੋ ਗਏ ਨੇ, ਜਿਹਨੂੰ ਮਾਰਨ ਗਏ ਉਹਦੀ ਖਾਤਰ ਆਪ ਮਰ ਗਏ। ਤੇ ਫਿਰ ਦਰਦ ਉਦੋਂ ਵੀ ਸੀ, ਇਨਸਾਨੀਅਤ ਉਦੋਂ ਵੀ ਸੀ, ਮੁਸਲਮਾਨਾਂ ਦੇ ਵਿੱਚ ਵੀ ਤੇ ਸਰਦਾਰਾਂ 'ਚ ਵੀ। ਤੇ ਕਿਉਂ ਨਾ ਅਸੀਂ 47 ਦੇ ਸਾਰੇ ਦੁੱਖ ਭੁਲਾ ਕੇ ਅੱਜ ਇੱਕ ਦੂਸਰੇ ਨੂੰ ਉਸੇ ਤਰ੍ਹਾਂ ਗਲੇ ਮਿਲੀਏ ਜਿਸ ਤਰ੍ਹਾਂ ਪਹਿਲੇ 47 ਦੀ ਵੰਡ ਤੋਂ ਗਲੇ ਮਿਲਦੇ ਹੁੰਦੇ ਸਨ। ਤਾਂ ਉਮੀਦ ਹੈ ਮੇਰੀ ਇਹ ਗੱਲ ਤੁਹਾਨੂੰ ਚੰਗੀ ਲੱਗੀ ਹੋਏਗੀ। ਤੇ ਤੁਹਾਡੇ ਅੱਗੇ ਰਿਕੁਐਸਟ ਹੈ ਚੰਗੀਆਂ ਗੱਲਾਂ ਕਰੋ ਤੇ ਦੂਸਰਿਆਂ ਤੱਕ ਫੈਲਾਓ ਤਾਂ ਕਿ ਦੁਬਾਰਾ ਭਾਈਚਾਰਾ ਹੋ ਸਕੇ।